ਵੇ ਤੂੰ ਰਾਈਆ ਜਾਂਦਿਆ ਭੁੱਖਣ ਭਾਣਿਆ ਮੰਨਦਿਆ, ਆ ਜਾ ਝੱਟ ਘੁਸਾ ਲੈ ਮੇਰੀਆਂ ਗੋਲਾਂ ਖਾ ਲੈ, ਮੇਰੀ ਛਾਵੇਂ ਬਹਿ ਜਾ ਮੈਂ ਬੋੜ ਦਾ ਸੰਘਣਾ ਬੂਟਾ। ਵੇ ਉੱਠ ਪਵੋ ਕਿ ਉਦੋਂ ਉੱਠੋਗੇ ਵੀ ਜਦੋਂ ਖੋਤੇ ਦੀ ਖੁਰੀ ਤਪ ਜਾਏਗੀ। ਅਖਾਣ ਇੱਕ ਪੂਰੀ ਤੁਹਾਡੇ ਚੰਗੇ ਜਾਂ ਮੰਦੇ ਅਮਲ ਦਾ ਹੋਣ ਵਾਲਾ ਚੰਗਾ ਜਾਂ ਮੰਦਾ ਅਸਰ ਵੀ ਨਾਲ ਦੱਸਦਾ ਹੈ। ਜਿਹੜਾ ਬੰਦਾ ਨੇਚਰ ਦੇ ਨੇੜੇ ਨਹੀਂ ਰਹਿੰਦਾ, ਨੇਚਰ ਉਹਦੇ ਨੇੜੇ ਨਹੀਂ ਰਹਿੰਦੀ। ਕਿ ਮੰਗੀ ਸਾਂ ਮੈਂ ਚੰਗੀ ਸਾਂ, ਵਿਆਹੀ ਲੱਥਾ ਚਾ, ਮੰਦੀ ਤੇ ਮੈਂ ਤਾਂ ਬਣੀ ਜਦ ਵਿਹੜੇ ਬੈਠੀ ਆ। ਬੜੀ ਚੰਗੀ ਕੁੜੀ, ਮੈਂ ਉਹਨੂੰ ਕੁੜੀ ਨੂੰ ਨਮਾਜ਼ ਪੜ੍ਹਦੇ ਜਾਂ ਕੁਰਾਨ ਪੜ੍ਹਦੇ ਵੇਖਿਆ ਜਾਂ ਕੰਮ ਕਰਦੇ। ਔਰ ਉਹਦੀ ਸੱਸ ਨੇ ਉਹ ਗੱਲਾਂ ਤੇ ਉਹਦੇ ਪੇਕਿਆਂ ਨੂੰ, ਖਾਸ ਕਰ ਬੀਬੀਆਂ ਨੂੰ ਤੁਸੀਂ ਵੱਢ ਕੇ ਟੋਟੇ ਘਰ ਛੱਡੋ ਨਾ, ਤੇ ਉਹਨਾਂ ਦੇ ਪੇਕਿਆਂ ਨੂੰ ਨਾ ਨੌਲੋ। ਜੋ ਜਿਹੜਾ ਮੁੰਡਾ ਸੀ ਉਹ ਫਿਰ ਆਪਣੀ ਮਾਂ ਦੇ ਹੱਥੋਂ ਰੋਟੀ ਨਹੀਂ ਸੀ ਖਾਂਦਾ। ਉਹ ਆਂਦਾ ਸੀ ਕਿ ਮਾਂ ਤੂੰ ਮੇਰਾ ਵੱਸਦਾ ਘਰ ਜਾੜ ਛੜਿਆ, ਮੇਰੇ 2 ਬੱਚੇ ਨੇ, ਇਹ ਤੂੰ ਯਤੀਮ ਕਰ ਛੜੇ ਨੇ। ਪੁੱਤਰ ਵਿਚਾਰਾ ਉਹ ਵਿੱਚ ਤੋਰੀ ਅੰਗਰ ਟੰਗਿਆ ਹੁੰਦਾ ਵੀ ਜੇ ਉਹ ਨੂੰਹ ਦੀ ਪਾਸਾ ਮਾਰੇ ਤੇ ਮਾਂ ਨੇ ਉਹਨੂੰ ਆਖਣਾ ਤੂੰ ਮੈਂ ਦੁੱਧ ਮੇਰਾ ਤੂੰ ਹਰਾਮ ਕਰ ਛੜਿਆ, ਤੂੰ ਮੇਰੀਆਂ 32 ਧਾਰਾਂ ਤੈਨੂੰ ਮੈਂ ਨਹੀਂ ਬਖਸ਼ਣੀਆਂ। ਤੇ ਜੇ ਉਹ ਬੀਵੀ ਦਾ ਪੱਖ ਨਾ ਮਾਰੇ ਹਾਂਜੀ, ਤੇ ਉਹ ਵਿਚਾਰੀ ਦਾ ਕੀ ਗੁਨਾਹ ਜਿਹੜਾ ਸਭ ਕੁਝ ਮਾਪਿਆਂ ਦਾ ਛੱਡ ਛਡਾ ਕੇ ਘਰ ਬਾਹਰ ਜਿੱਥੇ ਜੰਮੀ ਤੇ ਉਹ ਤੁਹਾਡੇ ਕੋਲ ਆ ਗਈ ਹੈ। ਭਈ ਰੰਨ ਤਮਾਕੂ ਛਿਕਣੀ ਤੇ ਹਾਕਮ ਵੱਡੀ ਖੋਰ, ਪੁੱਤਰ ਜਿਨ੍ਹਾਂ ਦੇ ਲਾਡਲੇ ਤਰੱਟੀ ਉਹਨਾਂ ਦੀ ਚੋੜ, ਭਈ ਮਾਂ ਨਾਲੋਂ ਹੇਜਲੀ ਫੱਫੇ ਕੁੱਟਣ। ਬੁੱਲਿਆ ਸਦਕੇ ਉਹਨਾਂ ਤੋਂ ਜਿਹੜੇ ਗੱਲੀ ਦੇਣ ਪਰਚਾ, ਤੇ ਬੁੱਲਿਆ ਸਦਕੇ ਉਹਨਾਂ ਤੋਂ ਜਿਹੜੇ ਮਾਰਨ ਗੱਪ ਛੜੱਪ। ਤੇ ਜਦੋਂ ਵੱਡੇ ਹੁੰਦੇ ਨੇ ਤੇ ਵਿਆਹੇ ਜਾਂਦੇ ਨੇ ਤੇ ਪਿਓ ਨਾਲ ਕੂਣਾ ਪਸੰਦ ਨਹੀਂ ਕਰਦੇ, ਮਾਂ ਨਾਲ ਸਲਾਮ ਦੁਆ ਨਹੀਂ ਲੈਂਦੇ, ਤੇ ਸੱਸ ਨੂੰ ਅੰਮੀ ਜਾਣ ਤੇ ਸਹੁਰੇ ਨੂੰ ਅੱਬਾ ਜਾਣ। 100 ਇਲਾਜ ਤੇ 1 ਘਿਓ, ਤੇ 100 ਚਾਚਾ ਤੇ 1 ਪਿਓ। ਜਿਹੜੀ ਇਹ ਦਾਵਾ ਕਰੇ ਕਿ ਮੈਂ ਤੇਰੀ ਮਾਂ ਤੋਂ ਵੱਧ ਤੇਰੇ ਨਾਲ ਹੇਜ ਕਰਨੀ ਆ, ਪਿਆਰ ਕਰਨੀ ਆ, ਮੁਹੱਬਤ ਕਰਨੀ ਆ, ਉਹ ਫੱਫੇ ਕੁੱਟਣ ਤੇ ਹੋ ਸਕਦੀ ਹੈ, ਮਾਂ ਨਹੀਂ ਹੋ ਸਕਦੀ। ਚਿੜੀਆਂ ਦੀ ਮੌਤ ਤੇ ਗੁਆਰਾਂ ਦਾ ਹਾਸਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਉਂਝ ਤੇ ਸਾਡੀ ਦੇਸ਼ ਪੰਜਾਬ ਦੀ ਇਸ ਧਰਤੀ ਦੇ ਉੱਤੇ ਹਰ ਕਿਸਮ ਦੀਆਂ ਫਸਲਾਂ ਅਲਹਮਦੁਲਿਲਾ ਪੈਦਾ ਹੁੰਦੀਆਂ ਨੇ। ਸਾਹਿਬੋ, ਵੰਨ ਸਵੰਨੇ ਫਰਕੋ ਫਰਕੀ ਲੱਖਾਂ ਬੂਟੇ ਤੇ ਰੁੱਖ ਅੱਲਾ ਪਾਕ ਦੀ ਮਿਹਰ ਦੇ ਨਾਲ ਸਾਡੀ ਧਰਤੀ ਦੇ ਉੱਤੇ ਉੱਗਦੇ ਨੇ। ਲੇਕਿਨ ਬੋੜ ਇੱਕ ਅਜਿਹਾ ਦਰਖਤ ਹੈ ਜਿਹੜਾ ਸਾਡੀ ਧਰਤੀ ਦੇ ਉੱਤੇ ਅੱਲਾ ਪਾਕ ਸੱਚੇ ਸਾਈਂ ਦਾ ਇੱਕ ਖਾਸ ਤੋਹਫਾ ਤੇ ਬੜਾ ਹੀ ਬਰਕਤਾਂ ਵਾਲਾ ਰੁੱਖ ਹੈ। ਪਿਆਰਿਓ, ਇੱਕ ਤੇ ਇਸ ਰੁੱਖ ਦੇ ਇਹਦੇ ਤਮਾਮ ਜਿਹੜੇ ਅਜਜ਼ਾ ਨੇ, ਇਹਦੀਆਂ ਟਾਹਣੀਆਂ, ਇਹਦੇ ਪੱਤਰ, ਇਹਦੀਆਂ ਜੜ੍ਹਾਂ, ਇਹਦੀ ਖੱਲ, ਇਹਦਾ ਦੁੱਧ ਇੰਤਹਾਈ ਜ਼ਿਆਦਾ ਅਦਵਿਆਤੀ ਫਾਇਦੇ ਰੱਖਦੇ ਨੇ।
ਤੇ ਇੱਕ ਹੋਰ ਗੱਲ ਜਿਹੜੀ ਬੋਹੜ ਦੇ ਰੁੱਖ ਨੂੰ ਬਾਕੀ ਸਾਰਿਆਂ ਦਰਖਤਾਂ ਤੇ ਬੂਟਿਆਂ ਦੇ ਨਾਲੋਂ ਨਵੇਕਲਾ ਬਣਾਉਂਦੀ ਏ ਉਹ ਇਹ ਵੇ ਕਿ ਸਾਹਿਬੋ ਜਿਸ ਕਦਰ ਗਹਿਰਾਈ ਦੇ ਵਿੱਚ ਡੂੰਘੀਆਂ ਜ਼ਮੀਨ ਦੇ ਵਿੱਚ ਬੋਹੜ ਦੀਆਂ ਜੜ੍ਹਾਂ ਉਤਰੀਆਂ ਹੁੰਦੀਆਂ ਨੇ ਪਿਆਰਿਓ, ਓਨੀਆਂ ਹੀ ਲੰਮੀਆਂ ਬੋਹੜ ਦੀਆਂ ਜੜ੍ਹਾਂ ਬਾਹਰ ਵੀ ਬੋਹੜ ਦੀਆਂ ਸ਼ਾਖਾਂ ਨੂੰ ਤੇ ਪੱਤਰਾਂ ਨੂੰ ਚੀਰ ਕੇ ਤੇ ਜ਼ਮੀਨ ਵੱਲ ਨੂੰ ਲਮਕੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਬੋਹੜ ਦੀ ਦਾੜੀ ਆਖਦੇ ਹਾਂ। ਸ਼ਦੀਦ ਗਰਮੀ ਦੇ ਮੌਸਮ ਦੇ ਵਿੱਚ ਕੋਈ ਮੁਸਾਫਰ, ਕੋਈ ਪਾਂਧੀ ਰਾਹ ਜਾਂਦਾ ਵੇਖ ਲਵੇ ਤੇ ਇਹ ਬੂਟਾ ਤੇ ਇਹਦੀਆਂ ਲਮਕੀਆਂ ਹੋਈਆਂ ਦਾੜੀਆਂ ਉਹਦਾ ਰਾਹ ਰੋਕ ਲੈਂਦੀਆਂ ਨੇ ਤੇ ਉਸ ਪਾਂਧੀ ਨੂੰ ਬੁਲਾਰਾ ਦੇ ਕੇ ਆਖਦੀਆਂ ਨੇ, ਵੇ ਤੂੰ ਰਾਈਆ ਜਾਂਦਿਆ ਭੁੱਖਣ ਭਾਣਿਆ ਮੰਨਦਿਆ, ਆ ਜਾ ਝੱਟ ਘੁਸਾ ਲੈ ਮੇਰੀਆਂ ਗੋਲਾਂ ਖਾ ਲੈ, ਮੇਰੀ ਛਾਵੇਂ ਬਹਿ ਜਾ ਮੈਂ ਬੋਹੜ ਦਾ ਸੰਘਣਾ ਬੂਟਾ। ਪਿਆਰਿਓ, ਸਾਡੀ ਮਾਂ ਬੋਲੀ ਪੰਜਾਬੀ ਦੇ ਅਖਾਣ ਵੀ ਬੋਹੜ ਦੇ ਰੁੱਖ ਵਾਂਗੂ ਨੇ। ਇਹਨਾਂ ਦੀਆਂ ਜੜ੍ਹਾਂ ਸਾਡੀ ਮਾਂ ਬੋਲੀ ਦੇ ਵਿੱਚ ਕਈ ਗਜ਼ ਤੱਕ ਡੂੰਘੀਆਂ ਖੁੱਭੀਆਂ ਹੋਈਆਂ ਨੇ ਤੇ ਪਿਆਰਿਓ, ਇਹਨਾਂ ਦੀ ਦਾੜੀ ਸਾਡੇ ਦਿਲਾਂ ਤੇ ਦਿਮਾਗਾਂ ਦੇ ਵਿੱਚ ਉਤਰੀ ਹੋਈ ਹੁੰਦੀ ਹੈ। ਸਾਹਿਬੋ, ਅੱਜ ਫੇਰ ਸਾਨੂੰ ਤੁਹਾਡੇ ਬੜੇ ਹੀ ਪਿਆਰੇ, ਬੜੇ ਸੋਹਣੇ, ਬੜੇ ਚੁਨੀਦਾ, ਬੜੇ ਸੁਨੱਖੜੇ ਸਵਾਲਾਤ ਤੇ ਅਖਾਣ ਮੌਸੂਲ ਹੋਏ ਨੇ। ਅਸਾਂ ਪੋਟਲੀ ਬੰਨ੍ਹ ਕੇ ਧਰੀ ਹੋਈ ਏ, ਆਓ ਸਾਡੇ ਨਾਲ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਚੱਲ ਕੇ ਤੁਹਾਡੇ ਸਵਾਲਾਤ ਤੇ ਤੁਹਾਡੇ ਅਖਾਣ ਉਹਨਾਂ ਦੇ ਹਜ਼ੂਰ ਪੇਸ਼ ਕਰੀਏ ਤੇ ਉਹਨਾਂ ਕੋਲੋਂ ਤੁਹਾਡੇ ਸਵਾਲਾਤ ਦੇ ਜਵਾਬਾਤ ਲਈਏ ਤੇ ਤੁਹਾਡੇ ਅਖਾਣਾਂ ਦੇ ਮਤਲਬ ਤੇ ਤਰਜਮੇ ਜਾਣੀਏ। ਆਓ ਸਾਡੇ ਨਾਲ। अस्सलामु अलैकुम जनाब अली। सलाम जनाब माशाअल्लाह बाजवा साहब, आज दे अल्लाह पाक दे करम नाल जनाब जुमा शुमा पढ़ के ते मेरा ख्याल है हुणे आई हो वापस। आओ हाँ जी 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 अच्छा जी सरकार, असी हुण हाज़र हो गए हाँ जी जी जी। जुमे तो बाद हुण सानू भी पढ़ाओ जनाब। अखान बड़े इकट्ठे होए ने ते मैं पूरा जनाब अज परागा वड्डा लैके हाज़र होया। चंगा कीता जी। ਇਹ ਜਨਾਬ ਸਾਡੇ ਸਭ ਤੋਂ ਪਹਿਲੇ ਸ਼ਾਹਿਦ ਅਮੀਨ ਸਮਰਾ ਸਾਹਿਬ ਨੇ जी जी जी। ਸਾਡੇ ਬੜੇ ਹੇਜਲੇ ਸਾਡੇ ਜੀ, ਜੀ। ਵਿਊਅਰ ਨੇ। ਉਹ ਫਰਮਾਉਂਦੇ ਨੇ ਕਿ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਤੇ ਅਸੀਂ ਉੱਠਦੇ ਨਹੀਂ ਸਨ हाँ ਜਦੋਂ जी हाँ जी हाँ जी। ਦਿਨ ਚੜ੍ਹਨਾ, ਸੂਰਜ ਨਿਕਲ ਆਉਣਾ ਤੇ ਬਾਲ ਕਦੋਂ ਉੱਠਦੇ ਨੇ। ਤੇ ਉਹ ਆਖਦੇ ਨੇ ਕਿ ਸਾਡੀ ਅੰਮੀ ਜੀ ਫਿਰ ਇੱਕ ਅਖਾਨ ਪਾਉਂਦੇ ਹੁੰਦੇ ਹਨ ਤੇ ਉਹਦਾ ਤੇ ਤਰਜਮਾ ਦੱਸੋ। ਅਖਾਨ ਉਹਨਾਂ ਜਿਹੜਾ ਭਿਜਵਾਇਆ ਜੀ ਉਹ ਇਸ ਤਰ੍ਹਾਂ ਹੈ ਕਿ ਵਾਲਦਾ ਸਾਹਿਬਾਂ ਨੇ ਗੁੱਸੇ 'ਚ ਆਖਣਾ, ਵੇ ਉੱਠ ਪਵੋ ਕਿ ਉਦੋਂ ਉੱਠੋਗੇ ਵੀ ਜਦੋਂ ਖੋਤੇ ਦੀ ਖੁਰੀ ਤਪ ਜਾਏਗੀ। हाँ जी, असल जिन्ना जी उन्ना ਸਮਰਾਜ ਸਾਹਿਬ ਨੂੰ ਗੁਜ਼ਾਰਿਸ਼ ਹੈ ਕਿ ਇਹ ਨਾ ਮੁਹਾਵਰਾ ਹੈ जी ਅਖਾਨ ਨਹੀਂ। अच्छा जी वाह ਅਜਾ ਖੋਤੇ ਦੀ ਖੁਰੀ ਤਪਣਾ ਇੱਕ ਮੁਹਾਵਰਾ ਹੈ। जी ਖੋਤੇ ਦੀ ਖੁਰੀ ਤਪਣ ਨਾਲ ਫਾਇਦਾ ਕੀ ਹੁੰਦਾ ਜਾਂ ਨੁਕਸਾਨ ਕੀ ਹੁੰਦਾ? ਅਗਰ ਉਹ ਵੀ ਇਹਦੇ 'ਚ ਬਿਆਨ ਹੋਇਆ ਹੁੰਦਾ ਤੇ ਫਿਰ ਇਹ ਅਖਾਨ ਹੁੰਦਾ। वाह 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 हाँ जी। वाह वाह वाह। ਮਤਲਬ ਇਹ ਕਿ ਇਹਦਾ ਫਰਕ ਹੈ। ਮਤਲਬ ਇਹ ਅਖਾਨ ਇੱਕ ਪੂਰੀ ਤੁਹਾਡੇ ਚੰਗੇ ਜਾਂ ਮੰਦੇ ਅਮਲ ਦਾ ਹੋਣ ਵਾਲਾ ਚੰਗਾ ਜਾਂ ਮੰਦਾ ਅਸਰ ਵੀ ਨਾਲ ਦੱਸਦਾ ਹੈ। वाह ਹਾਂਜੀ, ਇਹਦੇ ਚ ਉਹਨਾਂ ਹੀ ਦੱਸਿਆ ਉੱਠ ਬਵੋ ਜਦੋਂ ਖੋਤੇ ਦੀ ਖੁਰੀ ਤਪੇਗੀ। ਖੋਤੇ ਦੀ ਖੁਰੀ ਤਪਣਾ ਦਾ ਮਤਲਬ ਹੈ ਚੰਗੀ ਵਾਵਾ ਧੁੱਪ ਚਾੜ ਆਉਣੀ, 11-12 ਵੱਜ ਜਾਣੇ। हाँ ਹਾਂਜੀ, ਤੇ ਜਦੋਂ ਭੋਏ ਜਿਹੜੀ ਇਹ ਪੂਰੀ ਤੱਤੀ ਹੋ ਜਾਣੀ। ਹਾਂਜੀ, ਵਾਹ। ਤੇ ਮਤਲਬ ਇਹ ਵੀ ਕਿ ਖੋਤਾ ਵੀ ਪੈਰ ਰੱਖਣ ਲੱਗਿਆ ਉਹਦਾ ਵੀ ਪੈਰ ਸੜੇ, ਉਹਦਾ ਵੀ ਪੈਰ ਸੜੇ ਤੇ ਇੰਨੀ ਕੋ ਗਰਮੀ ਤੇ ਮਤਲਬ ਉੱਠਣਾ ਜਿਹੜਾ ਉਦੋਂ ਉੱਠੋਗੇ। ਹਾਂਜੀ, ਉੱਠਣਾ ਤੇ ਉਦੋਂ ਚਾਹੀਦਾ ਨਾ। ਵੇਖੋ ਨਾ ਜੀ, ਜਦੋਂ ਰੱਬ ਨੇ ਰਾਤ ਬਣਾਈ ਹੈ ਸੌਣ ਵਾਸਤੇ ਵਾਹ। ਤੇ ਉਹ ਤੁਸੀਂ ਵੇਖੋਗੇ ਉਹ ਜਿਨ੍ਹਾਂ ਨੂੰ ਅਸੀਂ ਕਾਫਰ ਆਂਦੇ ਆ ਅੰਗਰੇਜ਼ਾਂ ਨੂੰ,
ਉਹਨਾਂ ਦੇ ਆਦਤ ਹੈ ਕਿ ਉਹ ਸ਼ਾਮੋ ਸ਼ਾਮ ਸੌਂ ਜਾਂਦੇ ਨੇ, ਸਵੇਰੇ 6 ਵਜੇ ਦੁਕਾਨਾਂ ਸਾਰੀਆਂ ਖੁੱਲ੍ਹਦੀਆਂ ਨੇ। ਵਾਹ ਯੂਰਪ ਵਿੱਚ ਕਾਨੂੰਨ ਨਾਲ ਤੇ ਸ਼ਾਮੀ 6 ਵਜੇ ਡਾਂਗ ਨਾਲ ਬੰਦ ਕਰਾਉਂਦੇ ਨੇ ਉਹ। ਵਾਹ ਲੇਕਿਨ ਇੱਥੇ ਜਦੋਂ ਸਾਡੇ ਉਹ ਬਾਹਰ ਦੇ ਬਿਜੂ ਵਾਂਗਰ ਸਾਡਾ ਅਜੀਬ ਹੀ ਕੋਈ ਕੰਮ ਪੁੱਠਾ ਹੈ ਕਿ ਇੱਥੇ ਤੁਸੀਂ ਲਾਹੌਰ ਚਲੇ ਜਾਓ ਦਿਨੇ ਇਤਵਾਰ ਵਾਲੇ ਦਿਨ ਖਾਸ ਕਰ ਟੁਰ ਜਾਓ ਤੇ ਸੜਕਾਂ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਕਰਫਿਊ ਲੱਗਾ 11-12 ਵਜੇ ਤੱਕ। ਬਿਲਕੁਲ। ਲੇਕਿਨ ਰਾਤ 12-1 ਵੱਜ ਗਿਆ ਤੇ ਉਹ 2 ਵੱਜ ਗਏ, 3 ਵੱਜ ਗਏ, 4 ਵੱਜ ਗਏ, ਇੱਕ ਥਾਂ ਕਿੰਨੇ ਹੀ ਬਲਬ ਲੱਗੇ ਨੇ, ਫਿਰ ਸਾਡੀ ਬਿਜਲੀ ਕਿਵੇਂ ਪੂਰੀ ਹੋ ਸਕਦੀ? ਬਿਲਕੁਲ ਸਹੀ। ਵੇਖੋ ਨਾ ਜੀ, ਅੰਗਰੇਜ਼ ਨੇ ਜਾਂ ਗੋਰੇ ਨੇ, ਇਟਾਲੀਅਨ ਨੇ, ਫਰਾਂਸੀਸੀ, ਜਰਮਨ ਨੇ ਫਾਲਤੂ ਲਾਈਟ ਬਾਲਦੇ ਹੀ ਨਹੀਂ ਜੀ। ਮਾਰਕੀਟਾਂ ਬੰਦ ਕੀਤੀਆਂ, ਸਾਰੀਆਂ ਲਾਈਟਾਂ ਬੰਦ, ਸਿਰਫ ਸਟਰੀਟ ਲਾਈਟ ਛੋਟੀ ਜਿਹੀ ਡਿਮ ਜੀ ਹੁੰਦੀ ਹੈ ਉਹ ਚੱਲਦੀ ਹੈ। ਅਸੀਂ ਰਾਤ ਨੂੰ ਪੇੜ ਬੰਦ ਛੱਡਦੇ ਹਾਂ ਸਾਰੀ ਰਾਤ, ਤੇ ਦਿਨੇ ਜਨਾਬ ਅਸਾਂ ਪੁੱਠੇ ਵੇਲੇ ਉੱਠਣੇ, ਸਾਡੀਆਂ ਨਾ ਸਿਹਤਾਂ ਠੀਕ ਰਹਿੰਦੀਆਂ ਨੇ। ਜਿਹੜਾ ਬੰਦਾ ਨੇਚਰ ਦੇ ਨੇੜੇ ਨਹੀਂ ਰਹਿੰਦਾ, ਨੇਚਰ ਉਹਦੇ ਨੇੜੇ ਨਹੀਂ ਰਹਿੰਦੀ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਉਹੀ ਤਾਂ ਸਜ਼ਾ ਅਸੀਂ ਭੁਗਤ ਰਹੇ ਹਾਂ। ਇਹੋ ਹੀ ਅਸੀਂ ਸਜ਼ਾ ਭੁਗਤ ਰਹੇ ਹਾਂ। ਨੇਚਰ ਤੋਂ ਦੂਰੀ ਦੀ ਸਜ਼ਾ ਹੀ ਸਰਕਾਰ ਭੁਗਤ ਰਹੇ ਤੇ ਇਸ ਮੁਹਾਵਰੇ ਵਿੱਚ ਵੀ ਇਹੀ ਮਤ ਹੈ। ਲਓ ਜੀ ਪਿਆਰਿਓ, ਤੁਸੀਂ ਵੇਖਿਆ ਕਿ ਬਾਜਵਾ ਸਾਹਿਬ ਨੇ ਸਭ ਤੋਂ ਪਹਿਲੇ ਤੇ ਇਹਦਾ ਨਖੇੜਾ ਕੀਤਾ ਕਿ ਈਡੀਅਮ ਵਿੱਚ ਤੇ ਪ੍ਰੋਵਰਬ ਵਿੱਚ ਫਰਕ ਹੁੰਦਾ ਹੈ। ਮੁਹਾਵਰਾ ਹੋਰ ਚੀਜ਼ ਹੈ, ਅਖਾਣ ਹੋਰ ਚੀਜ਼ ਹੈ। ਇਹ ਜਿਹੜਾ ਤੁਸੀਂ ਭਿਜਵਾਇਆ ਸੀ ਬਾਜਵਾ ਸਾਹਿਬ ਫਰਮਾਇਆ ਇਹ ਮੁਹਾਵਰਾ ਹੈ, ਅਖਾਣ ਨਹੀਂ। ਤਰਜਮਾ ਇਹਦਾ ਬਾਜਵਾ ਸਾਹਿਬ ਤੁਹਾਨੂੰ ਦੱਸ ਛੱਡਿਆ। ਬਾਜਵਾ ਸਾਹਿਬ ਅਗਲਾ ਅਖਾਣ ਸਾਨੂੰ ਫਰਤ ਰਸ਼ੀਦ ਹੋਰਾਂ ਭਿਜਵਾਇਆ ਹੈ। ਉਹਨਾਂ ਦੇ ਬਕੌਲ ਉਹਨਾਂ ਦੀ ਵਾਲਦਾ ਸਾਹਿਬਾ ਅਖਾਣ ਪਾਉਂਦੀਆਂ ਹੁੰਦੀਆਂ ਸਨ ਕਿ ਮੰਗੀ ਸਾਂ ਤੇ ਚੰਗੀ ਸਾਂ, ਮੰਦੀ ਤੇ ਮੈਂ ਤਾਂ ਹੋਈ ਜਦੋਂ ਬੂਹੇ ਬੈਠੀ ਆ। ਹਾਂਜੀ, ਇਹ ਅਖਾਣ ਜਿਹੜਾ ਨਾ ਜੀ ਇਹ ਜ਼ਾਹਰ ਉਹਨਾਂ ਨੂੰ ਨਾ ਵਾਲਦਾ ਸਾਹਿਬਾ ਤੇ ਪੂਰਾ ਹੀ ਦੱਸਦੇ ਹੋਣਗੇ। ਹਾਂਜੀ ਹਾਂਜੀ। ਉਹਨਾਂ ਤੱਕ ਉਹਨਾਂ ਦੀ ਯਾਦਦਾਸ਼ਤ ਦੀ ਪਟਾਰੀ ਚੋਂ ਥੋੜਾ ਜਿਹਾ ਵਿਸਰ ਗਿਆ। ਅੱਛਾ ਜੀ। ਹਾਂਜੀ, ਅਖਾਣ ਪੂਰਾ ਇੰਜੇ ਕਿ ਮੰਗੀ ਸਾਂ ਮੈਂ ਚੰਗੀ ਸਾਂ, ਵਿਆਹੀ ਲੱਥਾ ਚਾ, ਮੰਦੀ ਤੇ ਮੈਂ ਤਾਂ ਬਣੀ ਜਦ ਵਿਹੜੇ ਬੈਠੀ। ਵਾਹ, ਇਹ ਤਾਂ ਪੂਰਾ ਸ਼ੇਰ ਹੈ ਜੀ। ਇਹ ਪੂਰਾ ਸ਼ੇਰ ਹੈ। ਔਰ ਵੇਖੋ ਰਿਦਮ ਉਹਦਾ ਬੋਲ ਕੇ ਦੱਸਦਾ ਕਿ ਹੁਣ ਪੂਰਾ ਹੋ ਗਿਆ। ਵਾਹ ਵਾਹ ਵਾਹ, ਹਾਂਜੀ ਪੂਰੇ ਬਾਤਰੇ ਹੋ ਗਏ ਜੀ। ਹਾਂਜੀ। ਤੋ ਇਹਦੇ ਮੁਤਲਕ ਦੱਸਿਆ ਗਿਆ ਵੀ ਜਿਹੜੀਆਂ ਸੱਸਾਂ ਨੇ ਉਹ ਬੜਾ ਚਾਹ ਹੁੰਦਾ, ਮੈਂ ਮੁੰਡਾ ਵਿਆਹਣਾ ਜੀ, ਮੁੰਡਾ ਜਵਾਨ ਪਿਆ ਹੁੰਦਾ, ਮੈਂ ਇਹਦਾ ਵਿਆਹ ਕਰਾਂਗੀ, ਅੱਗੋਂ ਮੇਰੇ ਪੋਤਰੀਆਂ ਪੋਤਰੇ ਹੋਣਗੇ, ਤੇ ਜ਼ਾਹਰੇ ਪੋਤਰੀਆਂ ਪੋਤਰੀਆਂ ਵਾਸਤੇ ਕੋਈ ਨੂੰਹ ਵੀ ਚਾਹੀਦੀ ਹੁੰਦੀ ਹੈ। ਤੇ ਉਹ ਨੂੰਹ ਨੂੰ ਜਾ ਕੇ ਉਹਨੇ ਬੜੇ ਚਾਵਾਂ ਨਾਲ ਜੀ ਮੇਰੀ ਨੂੰਹ ਬੜੀ ਸੋਹਣੀ ਹੈ ਤੇ ਟੁਰਦੀ ਨੂੰ ਪਿਆ ਵੇਖਣਾ। ਹਾਂਜੀ, ਤੇ ਕੱਦ ਕਾਠ ਬੜਾ ਸੂ ਤੇ ਰੰਗ ਸੋਹਣਾ ਸੂ ਤੇ ਆ ਤੇ ਨੱਕ ਅਲਫ ਵਰਗਾ ਸੂ। ਹਾਂਜੀ, ਅੱਖੀਆਂ ਹਰਨੀ ਵਰਗੀਆਂ ਸੂ। ਉਹਨੇ ਸਿਫਤਾਂ ਕਰੀ ਲੱਗੀਆਂ ਜਾਣੀਆਂ ਨੇ। ਲੇਕਿਨ ਇਹ ਸਿਫਤਾਂ ਉਹਨਾਂ ਚਿਰ ਹੁੰਦੀਆਂ ਨੇ ਜਿੰਨਾ ਚਿਰ ਉਹ ਬੀਬੀ ਆਪਣੇ ਪੇਕੇ ਘਰ ਹੁੰਦੀ ਏ, ਕਿਉਂਕਿ ਦੂਰ ਦੇ ਢੋਲ ਜਿਹੜੇ ਨੇ ਉਹ ਸੋਹਣੇ ਲੱਗਦੇ ਨੇ, ਨੇੜੇ ਤੇ ਡੱਬ ਡੱਬ ਹੀ ਹੁੰਦੀ ਏ। ਉਹ ਫਿਰ ਜਦੋਂ ਜਨਾਬ ਉਹ ਨੂੰ ਆਉਂਦੀ ਹੈ ਨਾ ਜੀ, ਮੰਗੀ ਸਾਂ ਮੈਂ ਚੰਗੀ ਸਾਂ, ਤੇ ਉਸ ਵੇਲੇ ਮੈਂ ਬੜੀ ਚੰਗੀ ਲੱਗਦੀ ਸਾਨੂੰ। ਜਦੋਂ ਮੰਗਣੀ ਹੋਈ ਸੀ ਸੱਸ ਨੂੰ, ਜਦੋਂ ਮੇਰੀ ਮੰਗਣੀ ਹੋਈ ਤੇ ਮੈਂ ਬਹੁਤ ਸੋਹਣੀ ਲੱਗਦੀ ਸਾਂ। ਜਦੋਂ ਵਿਆਹੀ ਗਈ, ਵਿਆਹੀ ਲੱਥਾ ਚਾ, ਜਦੋਂ ਵਿਆਹ ਕੇ ਮੈਂ ਉਹਦੇ ਘਰ ਗਈ ਆ ਗਈ ਤੇ ਇਹਨਾਂ ਦਾ ਚਾਹ ਸਾਰਾ ਮੁੱਕ ਗਿਆ, ਚਾਹ ਲੈ ਗਿਆ। ਤੇ ਮੰਦੀ ਤੇ ਮੈਂ ਤਾਂ ਬਣੀ ਜਦ ਵਿਹੜੇ ਬੈਠੇ ਆ। ਹੁਣ ਉੱਥੇ ਫਿਰ ਆ ਕੇ ਤੇ ਉਹ ਕਬਜ਼ਾ ਗਰੁੱਪ ਦਾ ਰੌਲਾ, ਸੱਸ ਪਹਿਲਾਂ ਦੀ ਐਸ ਘਰ ਸਾਰੇ ਦੀ ਮੈਂ ਮਾਲਕ। ਉਹ ਜਦੋਂ ਵਿੱਚ ਉਹ ਆ ਜੇ ਤੇ ਜਦੋਂ ਉਹਦੇ ਵੱਲ ਵਹਿੰਦੀ ਹੈ ਨਾ ਭੈੜੀ ਅੱਖੇ ਜਾਂਦੀ ਏ, ਫਿਊਚਰ ਦੀ ਮਾਲਕ ਇਹ ਵੇ, ਤੇ ਉਹਨੂੰ ਆਪਣਾ ਕਬਜ਼ਾ ਟੁੱਟਦਾ ਦਿਸਦਾ, ਉਹਨੂੰ ਆਪਣੀ ਬਾਦਸ਼ਾਹੀ ਖੁੱਸਦੀ ਦਿਸਦੀ ਏ, ਤੇ ਉਹ ਲੜਾਈ ਪਾ ਬੈਂਦੀ। ਤੇ ਉਹ ਜਨਾਬ ਗੱਲ ਤੇ ਬਹਾਨੇ ਬਣਾ ਕੇ, ਹਾਂਜੀ, ਕਿ ਆਟਾ ਗੁੰਦੀ ਹਿਲਦੀ ਕਿਉਂ ਹੈ, ਇਹੋ ਜਿਹੀਆਂ ਗੱਲਾਂ ਕਰ ਕਰਕੇ ਤੇ ਉਹ ਮਤਲਬ ਇਹ ਕਿ ਉਹ ਘਰਾਂ ਦੇ ਵਿੱਚ ਫਿਰ ਜਿਹੜਾ ਨਾ ਮਤਲਬ ਫਸਾਦ ਪੈਂਦੇ ਨੇ ਜੀ। ਮੈਂ ਆਪਣੀ ਅੱਖੀ ਇੱਕ ਵੇਖਿਆ ਕਿ ਲਾਹੌਰ ਮੇਰੇ ਇੱਕ ਦੋਸਤ ਸਨ ਤੇ ਉਹ ਮੈਂ ਇੱਕ ਦੋ ਦਫਾ ਉਹਨਾਂ ਦੇ ਕੋਲ ਉੱਥੇ ਰਿਹਾ। ਲਾਹੌਰ ਸਾਡੇ ਪਿੰਡ ਦਾ ਹੀ ਮੁੰਡਾ ਸੀ ਤੇ ਉਹਨਾਂ ਦੇ ਨਾਲ ਹੀ ਨਾ ਸਾਂਝੀ ਕੰਧ ਸੀ ਤੇ ਉਹ ਇੱਕ ਨੂੰਹ ਉਹਨਾਂ ਦੀ ਸੀ ਤੇ ਬੜੀ ਚੰਗੀ ਕੁੜੀ। ਮੈਂ ਉਹਨੂੰ ਕੁੜੀ ਨੂੰ ਨਮਾਜ਼ ਪੜ੍ਹਦੇ ਜਾਂ ਕੁਰਾਨ ਪੜ੍ਹਦੇ ਵੇਖਿਆ ਜਾਂ ਕੰਮ ਕਰਦੇ। ਔਰ ਉਹਦੀ ਸੱਸ ਨੇ ਉਹ ਗੱਲਾਂ ਤੇ ਉਹਦੇ ਪੇਕਿਆਂ ਨੂੰ, ਖਾਸ ਕਰ ਬੀਬੀਆਂ ਨੂੰ ਤੁਸੀਂ ਵੱਢ ਕੇ ਟੋਟੇ ਘਰ ਛੱਡੋ ਨਾ, ਤੇ ਉਹਨਾਂ ਦੇ ਪੇਕਿਆਂ ਨੂੰ ਨਾ ਨੌਲੋ। ਜਦੋਂ ਉਹਨਾਂ ਦੇ ਪੇਕਿਆਂ ਨੂੰ ਨੌਲਣ ਲੱਗਦੀਆਂ ਨਾ ਸੱਸਾਂ, ਉਦੋਂ ਫਿਰ ਉਹਨੂੰ ਬਹੁਤ ਤਕਲੀਫ ਹੁੰਦੀ ਹੈ ਧੀ ਭੈਣ ਨੂੰ ਨਾ। ਅੱਛਾ, ਉਹਦੇ ਪੇਕਿਆਂ ਨੂੰ ਵੀ ਛੱਜ ਚ ਪਾਇਆ ਤੇ ਭੈੜਾ ਹਾਲ। ਅਖੀਰ ਮਤਲਬ ਮੈਂ 2-3 ਦਫਾ ਵੇਖਿਆ। ਹੁਣ ਸਾਡਾ ਤੇ ਉਹਨਾਂ ਦਾ ਐਡਾ ਕੋਈ ਜਾਨ ਸੰਝਾਣ ਸਿੰਘ ਸਿਆਣ ਹੈ ਨਹੀਂ ਸੀ, ਅਸੀਂ ਕੀ ਸਮਝਾਣਾ ਸੀ, ਚੁੱਪ ਕਰ ਵੀ ਯਾਰ ਇਹ ਠੀਕ ਨਹੀਂ ਹੋ ਰਿਹਾ। ਉਹ ਬਾਅਦ ਚ ਮੁੰਡੇ ਮੈਨੂੰ ਇੱਕ ਦਿਨ ਦੱਸਿਆ ਕਿ ਉਸ ਕੁੜੀ ਨੇ ਅੱਗ ਲਾ ਕੇ ਆਪਣੇ ਆਪ ਨੂੰ ਸੜ ਗਈ ਹੈ। ਔਰ ਬਾਅਦ ਚੋਂ ਜਿਹੜਾ ਮੁੰਡਾ ਸੀ
ਉਹ ਫਿਰ ਆਪਣੀ ਮਾਂ ਦੇ ਹੱਥੋਂ ਰੋਟੀ ਨਹੀਂ ਸੀ ਖਾਂਦਾ। ਉਹ ਆਂਦਾ ਸੀ ਕਿ ਮਾਂ ਤੂੰ ਮੇਰਾ ਵਸਦਾ ਘਰ ਜਾੜ ਛੜਿਆ, ਮੇਰੇ 2 ਬੱਚੇ ਨੇ, ਇਹ ਤੂੰ ਯਤੀਮ ਕਰ ਛੜੇ ਨੇ ਤੇ ਤੇਰੀ ਜ਼ਬਾਨ ਜਿਹੜੀ ਹੈ ਨਾ, ਇਸ ਵਾਸਤੇ ਨਾ ਵੇਖੋ ਨਾ, ਇਹ ਹਕੀਕਤ ਹੈ, ਇਹਨੂੰ ਤਸਲੀਮ ਕਰਨਾ ਚਾਹੀਦਾ ਹੈ। ਵੇਖੋ ਨਾ, ਘਰ 'ਚ ਸੱਸੇ ਉਹਨੇ ਬੱਚੇ ਪਾਲੇ ਨੇ ਜੀ, ਅੱਛਾ ਵੱਡੇ ਕੀਤੇ ਨੇ, ਵਿਆਹ ਕੀਤੇ ਨੇ, ਅੱਗੋਂ ਨਵੀਆਂ ਮਾਵਾਂ ਆਈਆਂ ਨੇ, ਉਹ ਵੀ ਤੇ ਮਾਂ ਹੀ ਹੈ ਨਾ, ਉਹਨੇ ਵੀ ਉਸ ਤਰ੍ਹਾਂ ਹੀ ਬੱਚੇ ਉਹਦੇ ਵੱਲ ਹੋਣੇ ਨੇ, ਉਹਨੇ ਵੀ ਉਸ ਤਰ੍ਹਾਂ ਹੀ ਪਾਲਣੇ ਨੇ। ਔਰ ਉਹਨੂੰ ਬਾਜਵਾ ਸਾਹਿਬ ਤੁਸੀਂ ਆਪੂ ਫਰਮਾਉਂਦੇ ਹੁੰਦੇ ਹੋ ਵੀ ਅਸੀਂ ਆਪਣੀ ਨਵੀਂ ਨਸਲ ਦੇ ਵਾਸਤੇ ਬੜੇ ਪ੍ਰੋਟੋਕੋਲ ਦੇ ਨਾਲ ਜਾ ਕੇ ਕਿਸੇ ਦੀ ਧੀ ਲੈ ਕੇ ਆਉਂਦੇ ਆ ਬਈ ਇਹਦੇ ਵਿੱਚੋਂ ਸਾਡੀ ਨਸਲ ਦੀ ਵਾਰਿਸ ਹੈ, ਨਸਲ ਦੀ ਵਾਰਿਸ ਲੈ ਕੇ ਆਉਂਦੇ ਤੇ ਤੁਸੀਂ ਆਪਣੀ ਨਸਲ ਦੀ ਵਾਰਿਸ ਲਿਆ ਕੇ ਤੇ ਉਹਨੂੰ ਲਿਆ ਕੇ ਘਰ ਜੁੱਤੀਆਂ ਮਾਰੋ, ਉਹਦੇ ਨਾਲ ਵੈਰ ਪਾ ਲਓ, ਹਾਂਜੀ ਉਹਦੇ ਨਾਲ ਵੈਰ ਪਾ ਲਓ ਤੇ ਉਹਦੇ ਨਾਲ ਇੱਟ ਖੜਕਾ ਸ਼ੁਰੂ ਕਰ ਦਿਓ, ਤੇ ਕੋਈ ਚੰਗੀ ਗੱਲ ਤੇ ਨਹੀਂ ਨਾ। ਤੇ ਇੱਥੇ ਸਮਝਣਾ ਚਾਹੀਦਾ ਹੈ ਅਖਤਿਆਰ ਤੇ ਕਿਸੇ ਦਾ ਵੀ ਇੱਥੇ ਕੋਈ ਨਹੀਂ। ਵੇਖੋ ਨਾ, ਬੰਦਾ ਇੱਥੇ ਦੁਨੀਆ 'ਚ ਆਪਣੀ ਮਰਜ਼ੀ ਨਾਲ ਸਾਹ ਨਹੀਂ ਲੈ ਸਕਦਾ, ਇੱਕ ਸਾਹ ਆਉਂਦਾ ਹੈ, ਜੇ ਨਾ ਆਏ ਤੇ ਮੌਤ ਆਉਂਦਾ ਰਹੇ ਤੇ ਹਿਆਤ ਤੇ ਫਿਰ ਇੱਥੇ ਮਾਣ ਸਨਮਾਨ ਤੇ ਆ ਮੇਰੀ ਥੈਂ ਤੇ ਆ ਮੇਰੀ ਸ਼ੈ। ਇਹ ਤੇ ਦੁਨੀਆ ਮੁਸਾਫਰ ਖਾਨਾ, ਹਾਸ਼ਮ ਬੈਠ ਗਈਆਂ ਲੱਖ ਡਾਰਾਂ ਜਗਤ ਮੁਸਾਫਰ ਖਾਨਾ। ਤੋ ਗੱਲ ਇਹ ਹੈ ਕਿ ਇਹ ਚੀਜ਼ ਨਾ ਹਕੀਕਤਾਂ ਨੇ, ਇਹ ਜ਼ਿੰਦਗੀ ਦੀਆਂ ਹਕੀਕਤਾਂ ਜਿਹੜੀਆਂ ਨੇ ਇਹਨਾਂ ਨੂੰ ਮੰਨਣਾ ਚਾਹੀਦਾ। ਉਹ ਜਿਹੜਾ ਬੰਦਾ ਮੰਨ ਲੈਂਦਾ ਉਹਦੇ ਘਰ ਵਿੱਚ ਖੁਸ਼ੀਆਂ ਦੇ ਫੁੱਲ ਉੱਗਦੇ ਨੇ, ਫੁੱਲ ਮਹਿਕਦੇ ਨੇ ਔਰ ਫੁੱਲਾਂ ਦੀ ਖੇੜਾ ਹੁੰਦੀ ਏ। ਜਿਹੜਾ ਨਹੀਂ ਮੰਨਦਾ ਉੱਥੇ ਫਿਰ ਕੰਡੇ ਜਿਹੜੇ ਨੇ ਲੀੜੇ ਪਾੜਦੇ ਨੇ ਤੇ ਘਰਾਂ ਦੀ ਬਰਬਾਦੀ ਹੁੰਦੀ ਏ। ਪੁੱਤਰ ਵਿਚਾਰਾ ਉਹ ਵਿੱਚ ਤੋਰੀ ਅੰਗਰ ਟੰਗਿਆ ਹੁੰਦਾ ਹੈ ਵੀ ਜੇ ਉਹ ਨੂੰਹ ਦੀ ਪਾਸਾ ਮਾਰੇ ਤੇ ਮਾਂ ਨੇ ਉਹਨੂੰ ਆਖਣਾ ਤੂੰ ਮੈਂ ਦੁੱਧ ਮੇਰਾ ਤੂੰ ਹਰਾਮ ਕਰ ਛੜਿਆ, ਤੂੰ ਮੇਰੀਆਂ 32 ਧਾਰਾਂ ਤੈਨੂੰ ਮੈਂ ਨਹੀਂ ਬਖਸ਼ਣੀਆਂ। ਤੇ ਜੇ ਉਹ ਬੀਵੀ ਦਾ ਪੱਖ ਨਾ ਮਾਰੇ, ਹਾਂਜੀ, ਤੇ ਉਹ ਵਿਚਾਰੀ ਦਾ ਕੀ ਗੁਨਾਹ ਜਿਹੜਾ ਸਭ ਕੁਝ ਮਾਪਿਆਂ ਦਾ ਛੱਡ ਛਡਾ ਕੇ ਘਰ ਬਾਹਰ ਜਿੱਥੇ ਜੰਮੀ ਤੇ ਉਹ ਤੁਹਾਡੇ ਕੋਲ ਆ ਗਈ ਹੈ, ਹਾਂਜੀ। ਤੇ ਉਹਨੂੰ ਮਤਲਬ ਉਹਨੂੰ ਵੀ ਤੇ ਇੱਜ਼ਤ ਦੇਣੀ ਚਾਹੀਦੀ। ਦੋਵਾਂ ਨੂੰ ਉਹਨਾਂ ਦਾ ਮੁਕਾਮ ਦੋਵੇਂ ਹੀ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ, ਸਮਝਣ, ਇੱਕ ਦੂਜੇ ਨੂੰ ਸਮਝਣ, ਸਹਿਣ ਦੀ, ਜਰਨ ਜਰਾਨ ਦੀ ਆਦਤ, ਦੂਜੇ ਵਾਸਤੇ ਥੋੜੀ ਥੋੜੀ ਥਾਂ ਦੇਣ ਜੀ ਦੋਵੇਂ। ਹਾਂਜੀ। ਲਓ ਜੀ ਪਿਆਰੇ ਵੇਖਣ ਵਾਲਿਓ, ਬਾਬਾ ਜੀ ਬੜੀ ਸੋਹਣੀ ਵੰਡ ਕਰਕੇ ਤੁਹਾਨੂੰ ਦੱਸ ਛੱਡੀ ਭਈ ਮੰਗੀ ਸਾਂ ਤੇ ਚੰਗੀ ਸਾਂ, ਵਿਆਹੀ ਲੱਥਾ ਚਾਹ ਤੇ ਮੰਦੀ ਤੇ ਮੈਂ ਤਾਂ ਬਣੀ ਜਦੋਂ ਵਿਹੜੇ ਬੈਠੀ ਆ। ਅਰਜ਼ ਮੈਂ ਤੁਹਾਡੀ ਸੇਵਾ 'ਚ ਕਰਨੀ ਸੀ ਕਿ ਇਸੇ ਅਖਾਣ ਦਾ ਤਰਜਮਾ ਅਸੀਂ ਅੱਗੇ ਵੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਕਰ ਬੈਠੇ ਹੋਏ ਆ। ਉਦੋਂ ਉਹ ਅਖਾਣ ਸੀ ਵੀ ਜਦੋਂ ਨੂੰਹ ਕੁਆਰੀ ਸੱਸ ਗਲੀਆਂ ਉੱਤੋਂ ਵਾਰੀ ਤੇ ਨੂੰਹ ਆਈ ਬੂਹੇ ਸੱਸ ਡੁੱਬਣ ਲੱਗੀ ਖੂਏ। ਇਸ ਅਖਾਣ ਦਾ ਜਦੋਂ ਤਰਜਮਾ ਤੇ ਮਤਲਬ ਅਸਾਂ ਤੁਹਾਡੇ ਹਜ਼ੂਰ ਪੇਸ਼ ਕੀਤਾ ਸੀ, ਉਦੋਂ ਬਾਬਾ ਜੀ ਨੇ ਇਹ ਅਖਾਣ ਜਿਹੜਾ ਅੱਜ ਤੁਸੀਂ ਭੇਜਿਆ ਨਾ, ਇਹ ਵੀ ਨਾਲ ਬਿਆਨ ਕੀਤਾ ਸੀ। ਔਰ ਇਹ ਉਸ ਅਖਾਣ ਦੀ ਤਸ਼ਰੀਹ ਦੇ ਵਿੱਚ ਉਹਦੇ ਨਾਲ ਰਲਵੇਂ ਕੋਈ 10 ਅਖਾਣ ਬਾਬੇ ਹੋਰਾਂ ਸੁਣਾਏ ਸਨ। ਬਾਬਾ ਜੀ ਤੇ ਇੱਕ ਅਖਾਣ ਦੇ ਨਾਲ ਰਲਦੇ ਮਿਲਦੇ ਲੱਗਾ ਖਾਂਦੇ ਜਿੰਨੇ ਅਖਾਣ ਹੁੰਦੇ ਨੇ ਉਹ ਬਿਆਨ ਕਰਦੇ ਰਹਿੰਦੇ ਨੇ। ਅਰਜ਼ ਮੈਂ ਇਹ ਕਰਨਾ ਚਾਹੁੰਦਾ ਕਿ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਵੇਖਿਆ ਕਰੋ, ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਇਹ ਅਖਾਣ ਜਿਹੜਾ ਅਸੀਂ ਬਿਆਨ ਕਰ ਚੁੱਕੇ ਹੋਏ ਆ। ਹੁਣ ਮਿਸਾਲ ਦੇ ਤੌਰ ਤੇ ਅੱਜ ਸਾਡੇ ਇੱਕ ਬੜੇ ਪਿਆਰੇ ਦੋਸਤ, ਬੜੇ ਸਾਡੇ ਨਿੱਘੇ ਸੱਜਣ, ਉਹਨਾਂ ਦਾ ਇਸਮੇ ਗ੍ਰਾਮੀ ਮੁਹੰਮਦ ਸਲੀਮ ਪਨਵਾਰ ਜੱਟ ਨੇ, ਸਾਦਕਾਬਾਦ ਤੇ ਜਨਾਬ ਜ਼ਿਲ੍ਹਾ ਰਹੀਮ ਯਾਰ ਖਾਨ, ਉਹਨਾਂ ਸਾਨੂੰ ਇੱਕ ਅਖਾਣ ਭਿਜਵਾਇਆ ਭਈ ਰੰਨ ਤਮਾਕੂ ਛਿਕਣੀ ਤੇ ਹਾਕਮ ਵੱਡੀ ਖੋਰ, ਪੁੱਤਰ ਜਿਨ੍ਹਾਂ ਦੇ ਲਾਡਲੇ ਤਰੱਟੀ ਉਹਨਾਂ ਦੀ ਚੋੜ। ਹੁਣ ਇਹ ਜਿਹੜਾ ਅਖਾਣ ਹੈ ਇਹਨੂੰ ਐਡਾ ਸੋਹਣਾ ਐਲੈਬੋਰੇਟ ਬਾਬਾ ਜੀ ਕਰ ਬੈਠੇ ਨੇ। ਤੁਸੀਂ ਸਾਡੇ ਬਰਾਏ ਕਰਮ ਮੁਹੰਮਦ ਸਲੀਮ ਪਨਵਾਰ ਸਾਹਿਬ ਚੌਧਰੀ ਸਾਹਿਬ ਪੁਰਾਣੇ ਸਾਡੇ ਪ੍ਰੋਗਰਾਮ ਬਰਾਏ ਕਰਮ ਵੇਖੋ। ਇੱਥੇ ਇੱਕ ਹੋਰ ਗੱਲ ਮੈਂ ਦੱਸਦਾ ਚੱਲਾਂ, ਬਹੁਤ ਸਾਰੇ ਸਾਡੇ ਦਰਸ਼ਕ ਸਾਨੂੰ ਜਨਾਬ ਇਹ ਪੁੱਛਦੇ ਰਹਿੰਦੇ ਨੇ ਕਿ ਬਾਬਾ ਜੀ ਦੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ। ਬਾਬਾ ਜੀ ਅੱਗੇ ਵੀ ਤੁਹਾਨੂੰ ਇਹ ਦੱਸਿਆ ਸੀ, ਉਹਨਾਂ ਇਹ ਫਰਮਾਇਆ ਸੀ ਕਿ ਚੂੰਕਿ ਇਹ ਕਿਤਾਬਾਂ ਪਿਲਾਕ ਨੇ ਛਾਪੀਆਂ ਸਨ। ਪਿਲਾਕ ਇੱਕ ਇਦਾਰਾ ਹੈ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟਸ ਐਂਡ ਕਲਚਰ। ਇਹ ਲਾਹੌਰ ਫਿਰੋਜ਼ਪੁਰ ਰੋਡ ਦੇ ਉੱਤੇ ਜਿਹੜਾ ਗੇਟ ਹੈ ਨਾ ਜੀ ਕਜ਼ਾਫੀ ਸਟੇਡੀਅਮ ਦਾ, ਉਸ ਗੇਟ ਦੇ ਵਿੱਚੋਂ ਜੀ ਅੰਦਰ ਵੜੀ ਆਈ ਤੇ ਬਿਲਕੁਲ ਨਾਲ ਖੱਬੇ ਹੱਥ
ਇਹ ਬੜਾ ਵੱਡਾ ਇਦਾਰਾ ਹੈ, ਪੰਜਾਬ ਕੰਪਲੈਕਸ ਜਿਹੜਾ ਉੱਥੇ ਬਣਿਆ ਹੈ, ਉੱਥੇ ਹੀ ਇਹ ਇਦਾਰਾ ਹੈ। ਉਸੇ ਇਦਾਰੇ ਨੇ ਬਾਬਾ ਜੀ ਦੀ ਇਹ ਸਾਰੀ ਮਿਹਨਤ ਕਾਵਿਸ਼ ਜਿਹੜੀ ਇਹ ਛਾਪੀ ਸੀ। ਉਹਨਾਂ ਦੇ ਕੋਲ ਹੀ ਜੁਮਲਾ ਹਕੂਕ ਨੇ ਔਰ ਇਹ ਉੱਥੋਂ ਹੀ ਤੁਹਾਨੂੰ ਕਿਤਾਬਾਂ ਮਿਲਣਗੀਆਂ। ਸਾਡੇ ਵਿਦੇਸੀ ਬਹੁਤ ਸਾਰੇ ਦਰਸ਼ਕ ਉਹ ਵੀ ਬੜੇ ਚਾਹੀਵਾਨ ਨੇ। ਇੰਡੀਆ ਤੋਂ ਬਹੁਤ ਸਾਰੇ ਲੋਕਾਂ ਪੁੱਛਿਆ ਕਿ ਐਡਾ ਵੱਡਾ ਜ਼ਖੀਰਾ 5 ਜਿਲਦਾਂ ਦੇ ਵਿੱਚ ਜਿਹੜਾ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਕੀਤਾ ਹੈ, ਇਹ ਤੇ ਫਿਰ ਇੱਕ ਅਨੋਖੀ ਚੀਜ਼ ਹੈ। ਤੇ ਇਹ ਜਨਾਬ ਕਿੱਥੋਂ ਮਿਲੇਗਾ? ਤੇ ਅਸੀਂ ਉਦੋਂ ਵੀ ਦੱਸਿਆ ਸੀ, ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ, ਅੱਜ ਫਿਰ ਤੁਹਾਡੇ ਹਜ਼ੂਰ ਬਿਆਨ ਕਰਨੇ ਆ ਕਿ ਲਾਹੌਰ ਕਜ਼ਾਫੀ ਸਟੇਡੀਅਮ ਉਹਦੇ ਵਿੱਚ ਜਿਹੜਾ ਇਦਾਰਾ ਹੈ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟਸ ਐਂਡ ਕਲਚਰ, ਪਿਲਾਕ ਇਹਨੂੰ ਕਹਿੰਦੇ ਨੇ, ਉੱਥੋਂ ਬਾਬਾ ਜੀ ਦੀਆਂ ਕਿਤਾਬਾਂ ਮਿਲ ਸਕਦੀਆਂ ਨੇ। ਉੱਥੇ ਲਾਇਬ੍ਰੇਰੀ ਦੇ ਵਿੱਚ ਤੁਸੀਂ ਜਾਓ, ਫਾਰੂਕ ਸਾਹਿਬ ਉੱਥੇ ਲਾਇਬ੍ਰੇਰੀਅਨ ਨੇ, ਉੱਥੇ ਤਸ਼ਰੀਫ ਰੱਖਦੇ ਨੇ, ਉਹਨਾਂ ਕੋਲ ਜਾਓ ਤੇ ਤੁਹਾਨੂੰ ਮਿਲ ਜਾਣਗੀਆਂ। ਚੰਦ ਦਿਨ ਪਹਿਲੇ ਕਮਿਸ਼ਨਰ ਇਨਕਮ ਟੈਕਸ ਅਲਤਾਫੁਰ ਰਹਿਮਾਨ ਸਾਹਿਬ ਨੇ ਵੀ ਫੋਨ ਕੀਤਾ ਸੀ ਤੇ ਉਹਨਾਂ ਵੀ ਆਖਿਆ ਸੀ ਕਿ ਬਾਬਾ ਜੀ ਦੀਆਂ ਸਾਨੂੰ ਕਿਤਾਬਾਂ ਚਾਹੀਦੀਆਂ ਨੇ। ਮੈਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਾਰਾ ਸਰਨਾਮਾ ਵੀ ਦਿੱਤਾ, ਗਾਈਡ ਵੀ ਕੀਤਾ। ਤੇ ਬੜੀ ਖੁਸ਼ੀ ਦੀ ਗੱਲ ਹੈ, ਤੁਸੀਂ ਬਾਬਾ ਜੀ ਦੀਆਂ ਕਿਤਾਬਾਂ ਜੇ ਖਰੀਦਣੀਆਂ ਚਾਹੋ, ਪੜ੍ਹੋ, ਤੁਹਾਨੂੰ ਪਤਾ ਲੱਗੇ ਕਿ ਸਾਡੀ ਮਾਂ ਬੋਲੀ ਪੰਜਾਬੀ ਕਿਸ ਕਦਰ ਰਿਚ ਔਰ ਅਮੀਰ ਤਰੀਨ ਕਲਚਰ ਹੈ। ਬਾਬਾ ਜੀ ਨੇ ਉਦੋਂ ਖੁਦ ਆਪ ਫਰਮਾਇਆ ਸੀ ਕਿ ਇਹ 32,000 ਅਖਾਣ ਤੇ ਉਹਨੇ ਜਿਹੜੇ ਮੈਂ ਇਕੱਠੇ ਕੀਤੇ ਨੇ ਤੇ ਹੋਰ ਕਿੰਨੇ ਲੱਖ ਅਖਾਣ ਨੇ ਸਾਡੀ ਮਾਂ ਬੋਲੀ ਦੇ ਵਿੱਚ। ਤੇ ਵੇਖੋ ਫਿਰ ਕਿੱਡਾ ਭਰਿਆ ਭੰਡਾਰ ਹੈ ਸਾਡੀ ਮਾਂ ਬੋਲੀ ਦਾ। ਤੇ ਇਹ ਕਿਤਾਬਾਂ ਤੁਸੀਂ ਜ਼ਰੂਰ ਖਰੀਦੋ ਤੇ ਆਪਣੀ ਲਾਇਬ੍ਰੇਰੀ ਦਾ ਇਹਨਾਂ ਨੂੰ ਹਿੱਸਾ ਬਣਾਓ, ਜ਼ੀਨਤ ਬਣਾਓ। ਤੇ ਜਿਹੜੇ ਸਾਡੇ ਇੰਡੀਆ ਦੇ ਖਾਸ ਕਰ ਦਰਸ਼ਕ ਨੇ, ਉਹਨਾਂ ਵਾਸਤੇ ਮੈਂ ਇਹ ਗੱਲ ਅਰਜ਼ ਕਰਨੀ ਚਾਹੁੰਦਾ ਕਿ ਇਹ ਜਿਹੜੀ ਬਾਬਾ ਜੀ ਦੀ ਕਾਵਿਸ਼ ਹੈ ਨਾ, ਇਹ 5 ਜਿਲਦਾਂ ਅਖਾਣਾਂ ਦੀਆਂ ਗੁਰਮੁਖੀ ਲਿਪੀ ਦੇ ਵਿੱਚ ਵੀ ਇੰਡੀਆ ਦੇ ਵਿੱਚ ਇਹਨੂੰ ਛਾਪਿਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੋਂ ਇੱਕ ਬਿਲਕੁਲ ਆਖਰੀ ਮਰਾਹਲ ਦੇ ਵਿੱਚ ਇਹ ਕਿਤਾਬ ਹੈ। ਉੱਥੇ ਗੁਰਮੁਖੀ ਦੇ ਵਿੱਚ ਇਹਦੀ ਸਾਰੀ ਟਰਾਂਸਲੇਸ਼ਨ ਹੋ ਚੁੱਕੀ ਹੋਈ ਹੈ ਉਸ ਲਿਪੀ ਦੇ ਵਿੱਚ, ਔਰ ਇਨਸ਼ਾਅੱਲਾ ਬਹੁਤ ਜਲਦ ਉੱਥੋਂ ਵੀ ਛਪਣ ਵਾਲੀ ਹੈ। ਸਾਡੇ ਜਿਹੜੇ ਇੰਡੀਅਨ ਦਰਸ਼ਕ ਨੇ, ਸਾਡੇ ਸਿੱਖ ਭਰਾ, ਪੰਜਾਬ ਦੇ ਇੰਡੀਅਨ ਪੰਜਾਬ ਦੇ ਰਹਿਣ ਵਾਲੇ, ਖਾਸ ਕਰ ਜਿਨ੍ਹਾਂ ਨੂੰ ਆਪਣੀ ਮਾਂ ਬੋਲੀ ਆਪਣੇ ਪੰਜਾਬ ਨਾਲ ਪਿਆਰ ਹੈ, ਉਹ ਉੱਥੋਂ ਚੰਡੀਗੜ੍ਹ ਤੋਂ ਵੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੀ ਕੁਝ ਦਿਨਾਂ ਬਾਅਦ ਤੱਕ ਖਰੀਦ ਸਕਣਗੇ। ਬਾਬਾ ਜੀ ਦੁਬਈ, ਮੁਤਹਿਦਾ ਅਰਬ ਉਮਾਰਾਤ, ਜੀ ਉੱਥੋਂ ਤਾਹਿਰ ਮੁਨੀਰ ਤਾਹਿਰ ਸਾਹਿਬ ਜੀ ਬੜੇ ਪਿਆਰ ਦੇ ਨਾਲ ਜਨਾਬ ਕਮੈਂਟਸ ਵੀ ਕਰਦੇ ਨੇ, ਸਾਨੂੰ WhatsApp ਮੈਸੇजेस ਵੀ ਭਿਜਵਾਉਂਦੇ ਨੇ, ਔਰ ਤੁਹਾਡੇ ਬੜੇ ਪ੍ਰਸਤਾਰ ਨੇ ਜੀ, ਮਿਹਰਬਾਨੀ। ਉਹਨਾਂ ਜਨਾਬ ਇਹ ਆਖਿਆ ਕਿ ਬਾਬਾ ਜੀ ਤੋਂ ਇਸ ਅਖਾਣ ਦਾ ਤਰਜਮਾ ਪੁੱਛ ਕੇ ਦੱਸੋ ਵੀ ਮਾਂ ਨਾਲੋਂ ਹੇਜਲੀ ਫੱਫੇ ਕੁੱਟਣ। ਹਾਂਜੀ, ਇਹਦੇ 'ਚ ਨਾ ਅਸਲ 'ਚ ਤੰਜ਼ ਕੀਤੀ ਗਈ ਹੈ, ਟਿਚਕਰ ਕੀਤੀ ਗਈ ਹੈ, ਜੁਗਤ ਕੀਤੀ ਗਈ ਹੈ। ਹਾਂਜੀ, ਉਹਨਾਂ ਲੋਕਾਂ ਨੂੰ ਕਿ ਜਿਹੜੇ ਲੋਕ ਮੂਰਖ ਹੁੰਦੇ ਨੇ ਤੇ ਉਹ ਮਾਂ ਦੇ ਰੁਤਬੇ ਨੂੰ ਸਮਝਦੇ ਨਹੀਂ। ਔਰ ਜਿਹੜੀਆਂ ਬੀਬੀਆਂ ਗੱਲਾਂ ਨਾਲ ਪਤਿਆ ਕੇ ਵੇ ਮੇਰਿਆ ਪੁੱਤਰਾ, ਵੇ ਮੇਰਿਆ ਪੁੱਤਰਾ, ਦੇਵਾਂ ਕੁਝ ਨਾ ਤੇ ਖਾ ਪੁੱਤਰਾ ਬਥੇਰੀਆਂ, ਹਾਂਜੀ, ਗੱਲੀ ਬਾਤੀ ਪਰਚਾ ਕੇ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਸਦਕੇ ਉਹਨਾਂ ਤੋਂ ਜਿਹੜੇ ਗੱਲੀ ਦੇਣ ਪਰਚਾ, ਤੇ ਬੁੱਲਿਆ ਸਦਕੇ ਉਹਨਾਂ ਤੋਂ ਜਿਹੜੇ ਮਾਰਨ ਗੱਪ ਛੜੱਪ। ਤੋ ਗੱਲ ਇਹ ਹੈ ਕਿ ਕੁਝ ਲੋਕ ਹੁੰਦੇ ਨੇ, ਵੇਖੋ ਨਾ, ਇਹ ਕੁਝ ਰਿਸ਼ਤੇ ਨੇ, ਉਹਨਾਂ ਦਾ ਤੋੜ ਰੱਬ ਨੇ ਬਣਾਇਆ ਹੀ ਨਹੀਂ। ਜਿਸ ਤਰ੍ਹਾਂ ਮਾਂ ਦਾ ਰਿਸ਼ਤਾ ਹੈ, ਮਾਂ ਦਾ ਰਿਸ਼ਤਾ ਬਣਾ ਕੇ ਰੱਬ ਨੇ ਕਲਮ ਤਰੋੜ ਛੱਡੀ ਸੀ। ਅੱਲਾਹੁ ਅਕਬਰ, ਵਾਹ। ਅੱਛਾ, ਉਹ ਕਦੀ ਗਲਤ ਹੋ ਨਹੀਂ ਸਕਦਾ, ਔਰ ਉਹਦਾ ਹੇਜ ਕਦੀ ਗੰਦਲਿਆ ਹੋ ਨਹੀਂ ਸਕਦਾ, ਕਦੀ ਖਰਾਬ ਹੋ ਨਹੀਂ ਸਕਦਾ, ਉਹਦਾ ਪਿਆਰ ਕਦੀ ਅਲੂਣਾ ਤੇ ਬਲੂਣਾ ਹੋ ਨਹੀਂ ਸਕਦਾ। ਹਾਂਜੀ, ਕੀ ਬਾਤ। ਲੇਕਿਨ ਗੱਲ ਇਹ ਵੇ, ਜਿਸ ਤਰ੍ਹਾਂ ਮੰਗੇ ਲੀੜੇ ਬਾਦੀ ਸਾਡੀ ਕੌਮ ਨੂੰ ਤੇ ਬੜੇ ਹੀ ਚੰਗੇ ਲੱਗਦੇ ਨੇ, ਤੇ ਬਾਹਰ ਲੋਕਾਂ ਨੂੰ ਵੀ ਚੰਗੇ ਲੱਗਦੇ ਨੇ, ਹਾਂਜੀ, ਕਿ ਉਹ ਆਂਦੇ ਨੇ ਚੇਂਜ, ਜਿਵੇਂ ਅੰਗਰੇਜ਼ੀ ਕਹਿੰਦੇ ਨੇ ਚੇਂਜ ਇਜ਼ ਦੀ ਬੈਸਟ ਰੈਸਟ। ਉਹਨਾਂ ਨੂੰ ਆਪਣੀ ਕੋਈ ਸ਼ੈ ਚੰਗੀ ਨਹੀਂ ਲੱਗਦੀ ਤੇ ਉਹ ਬਗਾਨੇ ਲੋਕ ਜਿਹੜੇ ਗੱਲਾਂ ਨਾਲ ਪਤਿਆਂਦੇ ਨੇ, ਗੱਲਾਂ ਨਾਲ ਹੱਥਾਂ ਦੇ ਪਾ ਕੇ, ਹਾਂਜੀ, ਵੇ ਮੇਰਾ ਪੁੱਤਰ, ਮਤਲਬ ਇਹ ਕਿ ਮੇਰਾ ਜੀ, ਮੈਂ ਤੇਰੇ ਤੋਂ ਵਾਰੀ ਜਾਵਾਂ, ਮੈਂ ਫਲਾਣ ਜਾਵਾਂ, ਲੇਕਿਨ ਉਹੋ ਹੀ ਗੱਲ ਵੀ ਮਾਲ ਵੇਖਣਾ ਨਹੀਂ, ਮਾਂ ਨੂੰ ਪਰਤ ਕੇ ਵੇਖਣਾ ਨਹੀਂ। ਹਾਂਜੀ, ਉਹ ਇੱਕ ਦਿਨ ਮੈਂ ਬੱਸ ਤੇ ਬੈਠਾ ਤੇ ਉੱਥੇ ਨਾ ਇੱਕ ਬਾਬਾ ਬੜਾ ਤਪਿਆ, ਉਹ ਤੇ ਨਾਲ ਗਾਲਾਂ ਵੀ ਪਿਆ ਕੱਢੇ। ਉਹ ਆਂਦਾ ਵੇਖੋ ਨਿਆਣਿਆਂ ਨੂੰ ਜੰਮਦੇ ਆ,
ਉਹ ਪਾਲਨੇ ਆ, ਉਹ ਨਿੱਕਿਆਂ ਨਿੱਕਿਆਂ ਦੇ ਨੱਕ ਪੂੰਝਨੇ ਆ। ਹਾਂ। ਹਾਂਜੀ, ਜਦੋਂ ਵੱਡੇ ਕਰਨੇ ਆ, ਉਹ ਇੰਨੀ ਮਿਹਨਤ ਕਰਨੇ ਆ, ਸਾਰੀ ਦਿਹਾੜੀ ਮਰ ਜਾਈਦਾ ਗਰਮੀ 'ਚ ਸਰਦੀ 'ਚ। ਤੇ ਜਦੋਂ ਵੱਡੇ ਹੁੰਦੇ ਨੇ ਤੇ ਵਿਆਹੇ ਜਾਂਦੇ ਨੇ ਤੇ ਪਿਓ ਨਾਲ ਕੂਣਾ ਪਸੰਦ ਨਹੀਂ ਕਰਦੇ, ਹਾਂ। ਮਾਂ ਨਾਲ ਸਲਾਮ ਦੁਆ ਨਹੀਂ ਲੈਂਦੇ, ਤੇ ਸੱਸ ਨੂੰ ਅੰਮੀ ਜਾਣ ਹਾਂ। ਤੇ ਸਹੁਰੇ ਨੂੰ ਅੱਬਾ ਜਾਣ। ਹਾਂ। ਹਾਂਜੀ, ਤੋ ਇਹ ਜਦੋਂ ਇਹ ਕੰਮ ਹੋਣ ਡੈ ਪੈਂਦਾ ਨਾ, ਹਾਂਜੀ, ਹਾਂਜੀ। ਤੇ ਫੇਰ ਤੁਸੀਂ ਸਮਝ ਲਓ ਕਿ ਉਹ ਵਸੇਬ ਦੇ ਵਿੱਚ ਖਰਾਬੀ ਹੁੰਦੀ ਏ। ਹਾਂ। ਵੇਖੋ, ਇੱਜ਼ਤ ਜ਼ਰੂਰ ਕਰੋ, ਸੱਸ ਦੀ ਵੀ ਇੱਜ਼ਤ ਕਰੋ, ਉਹ ਵੀ ਮਾਂ ਦੇ ਦਰਜੇ ਤੇ ਵੇ, ਉਹਨੇ ਆਪਣੀ ਜੰਮੀ ਹੋਈ ਧੀ ਤੁਹਾਨੂੰ ਦਿੱਤੀ ਹਾਂਜੀ, ਹੈ, ਜੀ। ਲੇਕਿਨ ਉਹ ਤੁਹਾਡੀ ਮਾਂ ਦਾ ਮੁਤਬਾਦਲ ਨਹੀਂ ਹੋ ਸਕਦੀ। ਅਸਤਗਫੁਰੁल्लाह ਜੀ। ਸਹੁਰਾ ਤੁਹਾਡੇ ਪਿਓ ਦਾ ਮੁਤਬਾਦਲ ਨਹੀਂ, ਉਹਦਾ ਯਾਨੀ ਉਹਦਾ ਬਦਲ ਨਹੀਂ ਹੋ ਨਹੀਂ ਸਕਦਾ। ਨਹੀਂ, ਅਸਤਗਫੁਰੁल्लाह। ਪਿਓ ਦਾ ਆਪਣਾ ਮਕਾਮ ਹੈ, ਪਿਓ ਨੇ ਤੁਹਾਨੂੰ ਅਦਮ ਤੋਂ ਵਜੂਦ ਵਿੱਚ ਆਂਦਾ ਹੈ। ਹਾਂਜੀ, ਵਾਹ 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 ਵਾਹ। ਉਹਦਾ ਮਕਾਮ ਜਿਹੜਾ ਹੈ, ਉਹ ਨਹੀਂ ਹੋ ਸਕਦਾ। ਲੇਕਿਨ ਇਹ ਲੋਕਾਂ ਦੀ ਕੰਮ ਫਹਿਮੀ ਹੁੰਦੀ ਏ, ਬੇਵਕੂਫੀ ਹੁੰਦੀ ਏ। ਇਹ ਚਮਕਣ ਵਾਲੀਆਂ ਸ਼ੈਵਾਂ ਨੂੰ ਸੋਨਾ ਸਮਝਣ ਲੱਗ ਪੈਂਦੇ ਨੇ, ਹਾਂ। ਤੇ ਹਰ ਚਮਕਣ ਵਾਲੀ ਸ਼ੈ ਸੋਨਾ ਹੁੰਦੀ ਨਹੀਂ। ਹੁੰਦੀ ਨਹੀਂ। ਤੇ ਨਵੀਂ ਸ਼ੈ ਜਿਹੜੀ ਵੀ ਆਉਂਦੀ ਹੈ ਨਾ ਕੋਈ, ਹਾਂਜੀ, ਤੇ ਉਹ ਬੁੱਢੀਆਂ ਦੇ ਨਾਲ ਨਖਰੇ ਤੇ ਇਹ ਉਹ, ਤੇ ਫਿਰ ਜ਼ਾਹਰੇ ਉਹਦੇ ਨਾਲ ਆਪਣਾ ਹੇਜ ਬਖਾਣ ਲਈ, ਪੱਕਾ ਕਰਨ ਲਈ ਉਹਦੇ ਮਾਪਿਓ ਨੂੰ ਬੜੇ ਅਦਬ ਨਾਲ ਖਵਾਉਣਾ। ਹਾਂ। ਲੇਕਿਨ ਖਵਾਓ ਜ਼ਰੂਰ ਹੈ, ਇਹਦਾ ਮਤਲਬ ਇਹ ਤਾਂ ਨਹੀਂ ਨਾ ਆਪਣੇ ਮਾਪਿਓ ਨੂੰ ਖਵਾਉਣਾ ਛੱਡ ਦਿਓ। ਛੱਡ ਦਿਓ। ਆਪਣੀ ਮਾਂ ਜਿਹੜੀ ਹੈ, ਜਿਹਨੇ ਤੁਹਾਨੂੰ ਜੰਮਿਆ, ਜਿਹਨੇ ਤੁਹਾਨੂੰ 32 ਧਾਰਾਂ ਚੁੰਗਾਈਆਂ ਨੇ, ਹਾਂ। ਹਾਂਜੀ, ਆਇਆ। ਜਿਹਨੇ ਤੁਹਾਨੂੰ 9 ਮਹੀਨੇ ਪੇਟ 'ਚ ਰੱਖਿਆ, ਉਹਦਾ ਤੁਸੀਂ ਆਦਰ ਹੀ ਭੁੱਲ ਜਾਓ। ਆਇਆ। ਇਹ ਬੜੀ ਦੁੱਖ ਵਾਲੀ ਗੱਲ ਹੈ। ਬਹੁਤ ਜ਼ਿਆਦਾ। ਔਰ ਇਹ ਜਿੱਥੇ ਹੁੰਦਾ ਹੈ, ਉਹਦੇ ਬਾਰੇ ਜੇ ਅਖਾਣ ਉਹਨੂੰ ਟਿਚਕਰ ਕਰਦਿਆਂ ਆਖਿਆ ਗਿਆ ਕਿ ਮਾਂ ਨਾਲੋਂ ਹੇਜਲੀ ਫਫੇ ਕੁੱਟਣ। ਜਿਹੜੀ ਪਿਆ- ਫਫੇ ਕੁੱਟਣ ਐਵੇਂ ਫਫੜੇ ਕੇ ਕਰਦੀ ਏ ਪਈ, ਹਾਂ। ਐਵੇਂ ਲਾਭ ਜਾ ਕੇ ਮਾਂ ਕੋਲੋਂ ਹੀ ਸਦਕੇ। ਬਣਾ ਗੱਲਾਂ, ਹਾਂਜੀ। ਹਾਂਜੀ, ਦਿਲ ਪਰਚਾਊ ਗੱਲਾਂ ਵੀ ਕਰਦੀ। ਵਾਹ ਜੀ, ਵਾਹ। ਲੋ ਜੀ ਪਿਆਰਿਓ, ਹੇਜਲੀ ਦਾ ਜਿਹੜਾ ਮਤਲਬ ਹੁੰਦਾ ਨਾ, ਉਹ ਇਹ ਹੁੰਦਾ ਕਿ ਹੇਜ ਜਿਤਾਉਣ ਵਾਲੀ ਜਿਹੜੀ ਜਨਾਨੀ ਤੁਹਾਨੂੰ ਇਹ ਆਂਦੀ ਏ ਕਿ ਤੇਰੀ ਮਾਂ ਤੋਂ ਵੀ ਜ਼ਿਆਦਾ ਮੈਂ ਤੇਰੇ ਨਾਲ ਪਿਆਰ ਕਰਨੀ ਆ, ਉਹ ਫੱਫੇ ਕੁੱਟਣ ਤੇ ਹੋ ਸਕਦੀ ਏ। ਮਾਂ ਦੂਜੀ ਤੇ ਅੱਲਾਹ ਪਾਕ ਸੱਚੇ ਵੀ ਨਹੀਂ ਬਣਾਈ। ਜਿਵੇਂ ਬਾਬਾ ਜੀ ਹੁਣੇ ਫਰਮਾਇਆ ਕਿ ਕੁਝ ਅਜਿਹੇ ਰਿਸ਼ਤੇ ਨੇ ਜਿਨ੍ਹਾਂ ਦਾ ਮੁਤਬਾਦਲ ਹੀ ਕੋਈ ਨਹੀਂ। ਮਾਂ ਦਾ ਕੀ ਮੁਤਬਾਦਲ ਹੋ ਸਕਦਾ? ਆਪਣੀ ਸਕੀ ਮਾਂ ਦਾ। ਉਂਝ ਤੇ ਸਾਰੀਆਂ ਪਈਆਂ ਵੱਡੀਆਂ ਖਵਾਤੀਨ ਮਿਹਰਬਾਨੀ ਕਰਦਿਆਂ ਹੋਇਆਂ ਆਖਦੀਆਂ ਨੇ, ਵੇ ਮਾਂ ਸਦਕੇ ਜਾਈ ਵੇ ਮੇਰਿਆ ਪੁੱਤਰਾ, ਲੇਕਿਨ ਮਾਂ ਨਹੀਂ ਕੋਈ ਬਣ ਸਕਦੀ। ਸਾਡੇ ਦੇਸ਼ ਪੰਜਾਬ ਵਿੱਚ ਹੀ ਆਖਦੇ ਨੇ ਭਈ 100 ਇਲਾਜ ਤੇ 1 ਘਿਓ, ਤੇ 100 ਚਾਚਾ ਤੇ 1 ਪਿਓ। ਇੱਕ ਪਿਓ, ਵਾਹ। ਵੇਖੋ 100 ਚਾਚਾ ਵੀ ਹੋਵੇ, ਚੰਗੇ ਵੀ ਹੁੰਦੇ ਨੇ ਚਾਚੇ, ਅਸੀਂ ਕਿਸੇ ਨੂੰ ਨਿੰਦਦੇ ਨਹੀਂ, ਲੇਕਿਨ ਬਾਪ ਤੇ ਨਹੀਂ ਨਾ ਕੋਈ ਬਣ ਸਕਦਾ। ਇਸੇ ਤਰ੍ਹਾਂ ਮਾਂ ਵੀ ਦੂਸਰੀ ਨਹੀਂ ਹੋ ਸਕਦੀ ਜਿਹੜੀ ਇਹ ਦਾਅਵਾ ਕਰੇ ਕਿ ਮੈਂ ਤੇਰੀ ਮਾਂ ਤੋਂ ਵੱਧ ਤੇਰੇ ਨਾਲ ਹੇਜ ਕਰਨੀ ਆ, ਪਿਆਰ ਕਰਨੀ ਆ, ਮੁਹੱਬਤ ਕਰਨੀ ਆ। ਉਹ ਫੱਫੇ ਕੁੱਟਣ ਤੇ ਹੋ ਸਕਦੀ ਹੈ, ਮਾਂ ਨਹੀਂ ਹੋ ਸਕਦੀ। ਹਾਂਜੀ, ਵਾਹ। ਬਾਬਾ ਜੀ ਬਾਬਰ ਜਵੇਦ ਡਾਰ ਸਾਹਿਬ ਨੇ ਜੀ। ਸਾਡੇ ਬੜੇ ਮੁਸਤਕਿਲ ਤੇ ਜੀ, ਪੱਕੇ ਜੀ, ਜੀ, ਦਰਸ਼ਕ ਨੇ, ਹਾਂਜੀ, ਬੜੇ ਅੱਛੇ ਪੰਜਾਬੀ ਸਾਡੀ ਮਾਂ ਬੋਲੀ ਦੇ ਆਪ ਵੀ ਲੇਖਕ ਨੇ। ਛੋਟੀ ਸ਼ਾਰਟ ਸਟੋਰੀ ਜਿਹਨੂੰ ਅਸੀਂ ਆਖਦੇ ਆ, ਫਿਕਸ਼ਨ, ਅਫਸਾਨਾ, ਬਹੁਤ ਅੱਛਾ ਲਿਖਦੇ ਨੇ। ਬੜੀਆਂ ਉਹਨਾਂ ਦੀਆਂ ਬੁੱਕਸ ਵੀ ਆਈਆਂ ਹੋਈਆਂ ਨੇ। ਉਹ ਸਾਡਾ ਪ੍ਰੋਗਰਾਮ ਵੇਖਦੇ ਨੇ ਮਾਸ਼ਾਅੱਲਾ ਬੜੇ ਸ਼ੌਕ ਨਾਲ, ਤੇ ਤੁਹਾਡੇ ਬੜੇ ਆਸ਼ਿਕ ਨੇ, ਪਰਸਤਾਰ ਨੇ। ਜੀ, ਜੀ। ਉਹਨਾਂ ਸਪੈਸ਼ਲੀ ਇੱਕ ਤੇ ਹੁਕਮ ਦਿੱਤਾ ਸੀ ਕਿ ਬਾਬੇ ਹੋਰਾਂ ਨੂੰ ਜਨਾਬ ਮੇਰੀ ਸਲਾਮ ਦੁਆ ਪਹੁੰਚਾਇਆ ਜੇ। ਜੀ, ਵਾਲੇਕੁਮ ਸਲਾਮ। ਔਰ ਜਨਾਬ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਰਿਟਾਇਰ ਹੋਏ ਨੇ ਹੁਣੇ ਹੀ, ਜੇਲ੍ਹ ਆਖਰੀ ਉਹਨਾਂ ਦੀ ਤਾਇਨਾਤੀ ਸੀ। ਜੀ, ਜੀ, ਜੀ। ਉਹਨਾਂ ਸਾਰੇ ਫਰਮਾਇਆ ਕਿ ਬਾਬਾ ਜੀ ਤੋਂ ਇਹ ਪੁੱਛੋ ਜੀ ਕਿ ਚਿੜੀਆਂ ਦੀ ਮੌਤ ਤੇ ਗੁਆਰਾਂ ਦਾ ਹਾਂਜੀ, ਹਾਸਾ, ਹਾਂਜੀ, ਹਾਂਜੀ, ਹਾਂਜੀ। ਜੀ ਇਹਦੇ ਬਾਰੇ ਸਾਨੂੰ ਦੱਸੋ ਜੀ। ਹਾਂਜੀ, ਇਹਦੇ 'ਚ ਦੱਸਿਆ ਗਿਆ ਹੈ ਇਸ ਅਖਾਣ ਵਿੱਚ ਕਿ ਜਦੋਂ ਕਿਤੇ ਜਗ੍ਹਾ ਦੇ ਉੱਤੇ ਨਾਇਨਸਾਫੀ ਹੁੰਦੀ ਹੈ ਨਾ ਜੀ, ਜੀ ਤੇ ਕਿਸੇ ਮਾੜੇ ਨਾਲ ਅਨਿਆਂ ਹੁੰਦਾ ਹੈ, ਜ਼ੁਲਮ ਹੁੰਦਾ ਹੈ, ਜੀ ਹਾਂਜੀ, ਤੇ ਜਿਹੜੇ ਮਤਲਬ ਇਹ ਵੇਖੋ, ਹੋਣਾ ਤੇ ਇਹ ਚਾਹੀਦਾ ਕਿ ਤੁਸੀਂ ਇਨਸਾਨ ਹੁੰਦਿਆਂ, ਮੁਸਲਮਾਨ ਹੁੰਦਿਆਂ ਜਾਬਰ ਨੂੰ ਹੱਥ ਨਾਲ ਡੱਕੋ। ਹੁਕਮ ਕੁਰਾਨ ਦਾ ਵੀ, ਅਜੀ ਜੀ, ਜੇ ਤੁਸੀਂ ਹੱਥ ਨਾਲ ਨਹੀਂ ਡੱਕ ਸਕਦੇ ਬੁਰਾਈ ਤੋਂ ਹੁੰਦੀ ਨੂੰ, ਹਾਂ। ਤੇ ਫੇਰ ਤੁਸੀਂ ਜ਼ੁਬਾਨ ਨਾਲ ਡੱਕੋ। ਜੇ ਜ਼ੁਬਾਨ ਨਾਲ ਵੀ ਨਹੀਂ ਡੱਕ ਸਕਦੇ ਤੇ ਦਿਲ 'ਚ ਬੁਰਾ ਖਿਆਲ ਰੱਖੋ, ਔਰ ਇਹ ਕਮਜ਼ੋਰ ਇਮਾਨ ਦੀ ਨਿਸ਼ਾਨੀ। ਹਾਂ, ਉਹਦੇ ਤੋਂ ਨਫ਼ਰਤ ਤਾਂ ਕਰੋ ਨਾ ਕਿ ਉਹਦੇ ਇਹਨੇ ਤੋਂ ਜ਼ੁਲਮ ਨਫ਼ਰਤ ਕੀਤਾ। ਪਈ ਯਾਰ, ਇਹ ਜ਼ੁਲਮ ਕਰ ਰਿਹਾ। ਹਾਂ ਜੀ, ਹਾਂ। ਤੋ ਜਿਹੜੇ ਲੋਕ ਮਤਲਬ ਕਿਸੇ ਨੂੰ ਕੁੱਟ ਪੈਂਦੀ ਵੇਖ ਕੇ, ਕਿਸੇ ਮਾੜੇ ਨਾਲ, ਕਿਸੇ ਗਰੀਬ ਨਾਲ, ਕਿਸੇ ਨਮਾਣੇ ਨਾਲ, ਕਿਸੇ ਨਤਾਣੇ ਨਾਲ
ਜ਼ੁਲਮ ਹੁੰਦਾ ਵੇਖ ਉਹ ਕੇ ਜ਼ੁਲਮ ਹੁੰਦਾ ਵੇਖ ਕੇ ਗੀਕਦੇ ਨੇ ਹਾਂ। ਤੇ ਹੱਸਦੇ ਨੇ। ਹਾਂਜੀ, ਉਹ ਲੋਕ ਮੰਦੇ ਨੇ, ਉਹ ਲੋਕ ਸਲਾਹਣਯੋਗ ਨਹੀਂ। ਗੰਵਾਰ ਇਹ ਨੇ। ਅਖਾਣ ਉਸ ਜਗ੍ਹਾ ਤੇ, ਗੰਵਾਰ ਦਾ ਮਤਲਬ ਹੁੰਦਾ ਜਾਹਿਲ। ਜਾਹਿਲ। ਹਾਂਜੀ, ਵਾਹ। ਉਸ ਜਗ੍ਹਾ ਤੇ ਉਹ ਖਲੋ ਕੇ ਕੋਲ ਗੀਕਦੇ ਨੇ। ਹਾਲਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜ਼ਾਲਮ ਦਾ ਹੱਥ ਫੜ ਕੇ ਡੱਕਣ, ਡੱਕਦੇ। ਜੇ ਉਹਨਾਂ 'ਚ ਤਾਕਤ ਹੈ। ਤੇ ਨਹੀਂ ਤੇ ਜ਼ਬਾਨ ਨਾਲ ਕਮ ਸੇ ਕਮ ਉਹਨੂੰ ਆਖਣ ਤੇ ਸੇ ਵੀ ਯਾਰ ਛੱਡ ਦੇ, ਮੋੜ ਦੇ। ਜੇ ਉਹ ਨਾ ਵੀ ਮੁੜੇ ਤੇ ਕਮ ਸੇ ਕਮ ਇਹ ਤੇ ਰੱਬ ਵੱਲੋਂ ਸੱਚੇ ਹੋ ਹੱਸਣ ਗਏ। ਤੇ ਨਾ ਹੱਸਣ ਦੇ ਨਾ ਹਾਂਜੀ। ਉੱਤੇ ਮਤਲਬ ਇਹ ਹੱਸਣ ਤੇ ਉਹਨੂੰ ਆਖਣ ਹੁਣ ਸਵਾਦ ਆਇਆ ਹੀ, ਉਹ ਅੱਗੋਂ ਰੋਂਦਾ ਕੁਰਲਾਉਂਦਾ ਹੋਵੇ, ਚੀਕਾਂ ਮਾਰਦਾ ਹੋਵੇ। ਹਾਂਜੀ, ਤੇ ਕਿਸੇ ਦੇ ਜ਼ੁਲਮ ਦੇ ਉੱਤੇ ਹੱਸਣਾ ਤੇ ਫਿਰ ਇੰਜ ਹੀ ਗਵਾਰਾਂ ਨਹੀਂ ਹਾਸਾ ਹੋਣਾ ਨਾ ਚਿੜੀਆਂ ਦੀ ਮੌਤ ਦੇ ਉੱਤੇ। ਹਾਂਜੀ, ਤੋ ਇਹ ਇਹਦਾ ਮਤਲਬ ਹੈ। ਬਹੁਤ ਅੱਛਾ ਜੀ। ਪਿਆਰਿਓ, ਤੁਸੀਂ ਸਾਨੂੰ ਹੁਕਮ ਦਿੰਦੇ ਹੁੰਦੇ ਹੋ ਕਿ ਵੀ ਮੁਸ਼ਕਲ ਲਫ਼ਜ਼ਾਂ ਦੇ ਤਰਜਮੇ ਵੀ ਨਾਲ ਦੱਸਿਆ ਕਰੋ। ਬਾਬਾ ਜੀ ਜਿਵੇਂ ਤੁਹਾਨੂੰ ਦੱਸਿਆ ਵੀ ਗਵਾਰ ਦਾ ਮਤਲਬ ਹੁੰਦਾ ਜਾਹਿਲ। ਜੇ ਉਹਨੂੰ ਇਲਮ ਹੋਵੇ ਕਿ ਪਿਆਰੇ ਨਬੀ ਪਾਕ ਦੀ ਕਿਹੜੀ ਹਦੀਸ ਹੈ ਜਿਹੜੀ ਬਾਬਾ ਜੀ ਸੁਣਾਈ ਪਈ, ਜ਼ੁਲਮ ਹੁੰਦਾ ਵੇਖੋ ਤੇ ਹੱਥ ਨਾਲ ਰੋਕੋ, ਅਗਾਓ ਕਿ ਉਹਦਾ ਹੱਥ ਫੜ ਲਵੋ ਜ਼ਾਲਮ ਦਾ। ਤੇ ਜੇ ਤੁਸੀਂ ਇੰਨਾ ਨਹੀਂ ਕਰ ਸਕਦੇ ਤੇ ਉਹਨੂੰ ਮੂੰਹ ਨਾਲ ਹੀ ਆਖੋ ਕਿ ਯਾਰ ਤੂੰ ਜ਼ਿਆਦਤੀ ਪਿਆ ਕਰਨਾ, ਇੰਜ ਨਾ ਕਰ। ਤੇ ਜੇ ਤੁਸੀਂ ਇਹ ਦੋਵੇਂ ਕੰਮ ਨਹੀਂ ਕਰ ਸਕਦੇ ਤੇ ਦਿਲ 'ਚ ਨਫ਼ਰਤ ਤੇ ਕਰੋ ਉਹਦੇ ਕੋਲੋਂ ਕਿ ਜ਼ਾਲਮ ਬੁਰਾ ਖਿਆਲ ਤੇ ਰੱਖੋ ਵੀ ਜ਼ੁਲਮ ਪਿਆ ਕਰਦਾ ਹੈ। ਤੇ ਜੇ ਤੁਸੀਂ ਉੱਥੇ ਖਲੋ ਕੇ ਹੱਸਣ ਲੱਗ ਪਵੋ, ਇਹਦਾ ਮਤਲਬ ਹੈ ਉਹ ਬਾਬਾ ਜੀ ਦੇ ਬਕੌਲ ਵੀ ਤੁਸੀਂ ਜਾਹਿਲ ਹੋ, ਗੰਵਾਰ ਹੋ। ਤੁਹਾਨੂੰ ਪਤਾ ਹੀ ਨਹੀਂ ਨਬੀ ਪਾਕ ਨੇ ਕੀ ਆਖਿਆ ਕਿ ਜ਼ਾਲਮ ਜ਼ੁਲਮ ਕਰਦਾ ਹੋਵੇ ਮਜ਼ਲੂਮ ਤੇ। ਚਿੜੀਆਂ ਨਮਾਣੀਆਂ ਹੁੰਦੀਆਂ ਨੇ। ਚਿੜੀਆਂ ਜਿਹੜੀਆਂ ਨੇ ਉਹ ਅਲਾਮਤ ਨੇ ਇਸ ਅਖਾਨ ਦੇ ਵਿੱਚ ਕਮਜ਼ੋਰ ਦੀ, ਨਤਾਣੇ ਦੀ, ਨਮਾਣੇ ਦੀ। ਤੇ ਗੰਵਾਰ ਕੋਲ ਖਲੋ ਕੇ ਹੱਸਣ ਡਿਆ ਜ਼ੁਲਮ ਹੁੰਦਾ ਵੇਖ ਕੇ ਚਿੜੀਆਂ ਦੀ ਮੌਤ ਦੇ ਉੱਤੇ। ਤੇ ਇਹ ਸਾਡੇ ਅਖਾਨ ਜਿਹੜੇ ਨੇ ਇਹਨਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਤੇ ਇਹ ਵੇ ਵੀ ਇਹਨਾਂ 'ਚ ਸਾਨੂੰ ਮੱਤ ਦਿੱਤੀ ਜਾਂਦੀ ਹੈ। ਇਹ ਸਬਕ ਆਮੋਜ਼ ਹੁੰਦੇ ਨੇ ਸਾਡੇ ਵਾਸਤੇ ਪਿਆਰਿਓ। ਬਾਕੀ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਖੂਬਸੂਰਤੀਆਂ ਨੇ। ਅਸਾਂ ਆਪਣੇ ਪਿਛਲੇ ਵੀ ਇੱਕ ਪ੍ਰੋਗਰਾਮ ਵਿੱਚ ਤੁਹਾਡੇ ਹਜ਼ੂਰ ਬਿਆਨ ਕੀਤੀਆਂ ਸਨ ਕਿ ਅਖਾਨ ਉਹ ਹੁੰਦਾ ਜਿਹੜਾ ਇੱਕ ਦੇ ਮੂੰਹੋਂ ਨਿਕਲੇ ਤੇ ਦੂਜੇ ਦੇ ਦਿਲ ਦੇ ਵਿੱਚ ਜਾ ਵੱਜੇ, ਦਿਲ ਦੇ ਵਿੱਚ ਜਾ ਕੇ ਘਰ ਕਰ ਲਵੇ। ਇੱਕ ਤੇ ਇਹ ਵੀ ਖੂਬੀ ਹੈ। ਦੂਸਰਾ, ਮੂੰਹੋਂ ਨਿਕਲੇ ਤੇ ਮਕਬੂਲ ਆਮ ਹੋ ਜਾਵੇ, ਇਹ ਵੀ ਇਸ ਅਖਾਨ ਦੀ ਖੂਬੀ ਹੈ। ਤੀਸਰੀ ਇਹ ਵੀ ਬੜੀ ਅੱਛੀ ਖੂਬੀ, ਸਭ ਤੋਂ ਅਹਿਮ ਤੇ ਉਗੜਵੀਂ ਖੂਬੀ ਹੈ ਕਿ ਸਾਨੂੰ ਮੱਤ ਦੇਵੇ ਅਖਾਨ। ਤੇ ਇਸ ਅਖਾਨ ਦੇ ਵਿੱਚ ਵੀ ਬੜੀ ਸੋਹਣੀ ਮੱਤ ਹੈ ਜਿਹੜਾ ਬਾਬਰ ਜਵੇਦਾਰ ਹੋਰਾਂ ਸਾਥੋਂ ਪੁੱਛਿਆ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में चल मेले नू चलिए। ओ रौनक हो जाऊं छट में चल मेले नू चलिए। मल्ला कट कुड़ दे वट में चल मेले नू चलिए। हाय